अस्सलामुअलैकुम। की हाल चाल है ਤੁਹਾਡਾ? ठीक ठाक हो ਤੁਸੀਂ ਸਾਰੇ? कैसी तबीयत है ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ। ਤੇ ਆ ਗਏ ਆ ਜੀ ਨਾਯਾਬ ਜ਼ਮਾਨੇ ਦੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ। ਪੁਰਾਣੇ ਜ਼ਮਾਨੇ, ਓਲਡ ਮੈਮੋਰੀਜ਼ ਜਿਹੜੀਆਂ ਤੁਹਾਡੀਆਂ ਯਾਦਾਂ ਨੇ ਨਾ, ਇਹ ਤੁਹਾਡੇ ਨਾਲ ਕਵਰ 'ਚ ਤੁਸੀਂ ਜਾਂਦੇ ਹੋ ਤੇ ਫੇਰ ਹੀ ਖਤਮ ਹੁੰਦੀਆਂ ਨੇ। ਉਸ ਤੋਂ ਪਹਿਲੇ ਉਹ ਖਤਮ ਨਹੀਂ ਹੋ ਸਕਦੀਆਂ। ਤੁਹਾਡੇ ਦਿਮਾਗ ਦਾ ਕੰਪਿਊਟਰ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ, ਤੇ ਉਹਦੇ ਵਿੱਚ ਕੁਛ ਨਾ ਕੁਛ ਯਾਦ, ਕੋਈ ਨਾ ਕੋਈ ਗੱਲ ਐਸੀ ਤੁਹਾਨੂੰ ਯਾਦ ਆ ਜਾਂਦੀ ਹੈ। ਕਦੀ ਤੁਹਾਨੂੰ ਦੁਖੀ ਕਰ ਦਿੰਦੀ ਉਹ ਯਾਦ ਕਿਸੇ ਦੀ, ਕਦੀ ਤੁਹਾਨੂੰ ਜਿਹੜਾ ਨਾ ਖੁਸ਼ੀ ਦੇ ਜਾਂਦੀ ਹੈ, ਕਦੀ ਤੁਸੀਂ ਥੋੜ੍ਹੀ ਦੇਰ ਲਈ ਮੁਸਕਰਾ ਲੈਂਦੇ ਹੋ, ਤੇ ਕਦੀ ਥੋੜ੍ਹੀ ਦੇਰ ਲਈ ਅੱਖ ਵਿੱਚ ਆਂਸੂ ਭਰ ਆਉਂਦਾ ਵੇ। ਉਹ ਕੋਈ ਵੀ ਯਾਦ ਹੋ ਸਕਦੀ ਹੈ। ਉਹ ਕਿਸੇ ਆਪਣੇ ਅਜ਼ੀਜ਼ ਦੀ, ਕੋਈ ਕਿਸੇ ਦੋਸਤ ਦੀ, ਕਿਸੇ ਕੁਛ ਕਿਸੇ ਹੋਰ ਦੀ। ਇਸ ਤਰ੍ਹਾਂ ਆਦਤ ਹੋ ਜਾਂਦੀ ਹੈ ਨਾ ਤੁਹਾਨੂੰ ਬਾਜ਼ ਲੋਕਾਂ ਦੀ, ਤੇ ਫਿਰ ਉਹ ਆਦਤਾਂ ਤੇ ਕਹਿੰਦੇ ਨੇ ਛੁੱਟਦੇ ਹੀ ਛੁੱਟਦੀਆਂ ਨੇ। ਬਹਿਰਹਾਲ ਹੈ ਕਿ ਜ਼ਿੰਦਗੀ ਦਾ ਹਿੱਸਾ ਵੇ, ਸਦਾ ਤੇ ਕੋਈ ਵੀ ਨਹੀਂ ਰਹਿੰਦਾ ਹੈ, ਜਾਣ ਵਾਲੇ ਵੀ ਚਲੇ ਜਾਂਦੇ ਨੇ, ਤੇ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ। ਤੇ ਮੈਨੂੰ ਬਚਪਨ ਦੇ ਯਾਦਾਂ ਵਿੱਚੋਂ ਇੱਕ ਯਾਦ ਮੈਂ ਤੁਹਾਨੂੰ ਉਹਦੇ ਤੇ ਘੜੀ ਵਾਲਾ ਮੈਂ ਇੱਕ ਕੀਤੀ ਸੀ ਨਾ ਤੁਹਾਡੇ ਨਾਲ ਗੱਲ, ਕਿ ਘੜੀ ਇਸ ਤਰ੍ਹਾਂ ਪਾਉਂਦੇ ਸਾਂ ਕਰਦੇ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ। ਤੇ ਮੈਂ ਉਸ ਦਿਨ ਕਿਹਾ ਸੀ ਕਿ ਮੇਰੇ ਕੋਲ ਇੱਕ ਘੜੀ ਹੈ, ਮੈਂ ਤੁਹਾਨੂੰ ਦਿਖਾਵਾਂਗੀ। ਜੇ ਮੇਰੇ ਕੋਲ ਇੱਕ ਬੜੀ ਕੀਮਤੀ ਘੜੀ ਹੈ, ਤੇ ਉਹ ਕੀਮਤੀ ਇਸ ਸੈਂਸ ਵਿੱਚ ਕਿ ਉਹ ਯਾਦਾਂ ਦੇ ਹਵਾਲੇ ਦੇ ਨਾਲ, ਉਹ ਮੇਰੇ ਦਿਲ 'ਚ ਜਿਹੜੀਆਂ ਯਾਦਾਂ ਨੇ ਉਹ ਮੇਰੇ ਵਾਸਤੇ ਬੜੀ ਕੀਮਤੀ ਹੈ। ਕੀਮਤ ਦੇ ਹਵਾਲੇ ਦੇ ਨਾਲ ਮੈਂ ਗੱਲ ਨਹੀਂ ਕੀਤੀ ਸੀ। ਤੇ ਉਹ ਮੈਂ ਤੁਹਾਨੂੰ ਅੱਜ ਮੈਂ ਆਪਣੇ ਲੱਭੀ, ਉਹ ਬੜੀ ਮੁਸ਼ਕਿਲ ਨਾਲ ਲੱਭੀ ਮੈਂ, ਬਲਕਿ ਪਰੇਸ਼ਾਨ ਹੋ ਗਈ ਕਿ ਉਹ ਗਈ ਕਿੱਥੇ। ਅੱਜ ਮੈਂ ਖੂਬ ਅਲਮਾਰੀ ਇੱਧਰ ਉੱਧਰ ਫਰੋਲੇ ਫਰਾਲੇ ਕੀਤੇ, ਮੈਨੂੰ ਇੰਨੀ ਟੈਨਸ਼ਨ ਹੋ ਗਈ। ਜਿਵੇਂ ਜਿਵੇਂ ਮੈਂ ਫਰੋਲਦੀ ਜਾ ਰਹੀ ਸੀ ਮੈਨੂੰ ਮਿਲਦੀ ਨਹੀਂ ਪਈ ਸੀ, ਤੇ ਮੈਂ ਕਿਹਾ ਹਾਏ ਕਿੱਥੇ ਚਲੀ ਗਈ। ਪਰ ਸ਼ੁਕਰ ਹੈ ਇੱਕ ਪਰਸ ਵਿੱਚੋਂ ਫਿਰ ਉਹ ਨਿਕਲ ਆਈ। ਮੈਂ ਰੱਖ ਕੇ ਭੁੱਲ ਜਾਣੀਆਂ ਚੀਜ਼ਾਂ। ਤੇ ਇਹ ਦੇਖ ਲਓ ਬਈ, ਇਹ ਘੜੀ ਜਿਹੜੀ ਏ, ਇਹਦੇ ਨਾਲ ਮੇਰੀਆਂ ਬੜੀਆਂ ਯਾਦਾਂ ਵਾਬਸਤਾ ਨੇ, ਇੰਨੀਆਂ ਯਾਦਾਂ ਵਾਬਸਤਾ ਨੇ। ਤੇ ਮੈਂ ਜ਼ਿਆਦਾਤਰ ਬਾਹਰ ਜਾਂਦੇ ਨਾ ਪਾ ਲੈਂਦੀ ਹੁੰਦੀ ਹਾਂ, ਜ਼ਰਾ ਕਿ ਮੈਨੂੰ ਅੱਛਾ ਲੱਗਦਾ ਵੇ। ਮੈਨੂੰ ਵੈਸੇ ਹੀ ਘੜੀ ਪਾਉਣਾ ਅੱਛਾ ਲੱਗਦਾ, ਲੇਕਿਨ ਇਸ ਘੜੀ ਨਾਲ ਮੇਰੀ, ਇਹ ਘੜੀ ਮੈਨੂੰ ਮੇਰੀ ਖਾਲਾ ਦੀ ਘੜੀ ਹੈ। ਮੇਰਾ ਖਿਆਲ ਹੈ ਸ਼ਾਇਦ ਹੈ 40 ਸਾਲ ਪੁਰਾਣੀ ਘੜੀ ਹੈ ਜਾਂ 45 ਸਾਲ ਪੁਰਾਣੀ ਘੜੀ ਹੈ, ਮੈਨੂੰ ਨਹੀਂ ਪਤਾ। ਇਸ ਇੰਨੀ ਕੁ ਤਾਂ ਹੈਗੀ, 40 ਸਾਲ ਪੁਰਾਣੀ ਤੇ ਹੈਗੀ ਹੈ। ਕਿਉਂਕਿ ਖਾਲਾ ਨੇ ਜਦੋਂ ਮਲੇਸ਼ੀਆ ਤੋਂ ਆਉਂਦੇ ਸਨ, ਅੱਲਾ ਜੰਨਤ ਨਸੀਬ ਕਰੇ, ਸਾਡੇ ਕੋਲ ਤੇ ਖਾਲਾ ਦੇ ਹੱਥ ਤੇ ਹੁੰਦੀ ਸੀ ਇੱਕ ਘੜੀ। ਤੇ ਮੈਂ ਹੁੰਨੀ ਸਾਂ ਛੋਟੀ ਜੀ, ਖਾਲਾ ਦੇ ਹੱਥ ਤੇ ਸੋਹਣੀ ਘੜੀ। ਉਦੋਂ ਘੜੀ ਦਾ ਦੌਰ ਵੀ ਸੀ। ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਬਈ ਘੜੀ ਆਮ ਬੰਦਿਆਂ ਖੋਂਦੀ ਨਹੀਂ ਸੀ, ਤੇ ਖਾਲਾ ਨੇ ਹੱਥ ਐਸਾ ਐਸਾ ਹਿਲਾਣਾ, ਗੱਲ ਕਰਨੀ, ਇਸ ਤਰ੍ਹਾਂ ਕਰਨਾ, ਤੇ ਬਸ ਮੈਂ ਖਾਲਾ ਦੇ ਹੱਥ ਵਾਲੀ ਦੇਖਦੀ ਰਹਿਣਾ ਕਿ ਅੱਲਾ ਕਿੰਨੀ ਸੋਹਣੀ ਘੜੀ ਹੈ। ਬਾਅਦ ਦਫਾ ਇਸ ਤਰ੍ਹਾਂ ਹੁੰਦਾ ਸੀ ਕਿ ਖਾਲਾ ਕੋਲੋਂ ਫਿਰ ਕਹਿਣਾ, ਖਾਲਾ ਰਾਤੀ ਜਦੋਂ ਖਾਲਾ ਲਾ ਕੇ ਲੇਟਣ ਲੱਗਦੇ ਸਨ, ਖਾਲਾ ਥੋੜੀ ਦੇਰ ਪਾ ਲਵਾਂ। ਖਾਲਾ ਨੇ ਕਹਿਣਾ ਪਾ ਲੈ ਚੱਲ ਵੀ। ਤੇ ਉਹ ਮੈਂ ਪਾ ਕੇ ਦੇਖਣੀ ਬੜੀ, ਉਹ ਪਰ ਉਸ ਟਾਈਮ ਮੈਨੂੰ ਲੂਜ਼ ਸੀ, ਮੈਂ ਛੋਟੀ ਸੀ ਨਾ, ਤੇ ਇਹ ਮੈਨੂੰ ਖਾਸਾ ਲੂਜ਼ ਹੁੰਦਾ ਸੀ। ਤੇ ਉਹ ਫਿਰ ਚਲੋ ਥੋੜੀ ਦੇਰ ਪਾ ਕੇ ਦੇਖ ਲੈਣੀ, ਫਿਰ ਅੰਮੀ ਨੇ ਕਹਿਣਾ ਦੇ ਦੇਵੋ ਖਾਲਾ ਦੀ ਘੜੀ ਨਾ ਖਰਾਬ ਕਰਿਓ, ਤੇ ਅਸੀਂ ਦੇ ਦੇਣੀ। ਖਾਲਾ ਨੇ ਜਦੋਂ 2-3 ਸਾਲ ਬਾਅਦ ਮਲੇਸ਼ੀਆ ਤੋਂ ਆਉਣਾ, ਘੜੀ ਖਾਲਾ ਦੀ ਆਈ ਹੁੰਦੀ ਸੀ। ਖਾਲਾ ਨੂੰ ਵੀ ਸ਼ਾਇਦ ਪਸੰਦ ਸੀ, ਜਾਂ ਖਾਲਾ ਬਸ ਜ਼ਰੂਰਤਨ ਪਾਉਂਦੇ ਸਨ, ਇਹ ਮੈਨੂੰ ਨਹੀਂ ਪਤਾ। ਲੇਕਿਨ ਇਸ ਘੜੀ ਨੂੰ ਫਿਰ ਇਸ ਤਰ੍ਹਾਂ ਹੋਇਆ, ਕਾਫੀ ਮੇਰੀ ਸ਼ਾਦੀ ਵੀ ਹੋ ਗਈ, ਫਿਰ ਵੀ ਖਾਲਾ ਆਉਂਦੇ ਜਾਂਦੇ ਰਹੇ। ਇਹ ਘੜੀ ਉਸ ਤਰ੍ਹਾਂ ਹੀ ਹਰ ਚੱਕਰ 'ਚ ਨਾਲ ਆਉਂਦੀ ਸੀ, ਤੇ ਖਾਲਾ ਦੀ ਇਸ ਤਰ੍ਹਾਂ ਹਿਲਦੀ ਬਾਂਹ ਮੈਨੂੰ ਸੋਹਣੀ ਲੱਗਦੀ ਹੁੰਦੀ ਸੀ। ਫਿਰ ਇਸ ਤਰ੍ਹਾਂ ਕਰਕੇ ਅੱਜ ਤੋਂ ਮੇਰਾ ਖਿਆਲ 12 ਸਾਲ ਪਹਿਲੇ, ਸ਼ਾਇਦ ਇਸ ਤੋਂ ਵੀ ਜ਼ਿਆਦਾ ਅਰਸਾ ਹੋ ਗਿਆ, ਅੰਦਾਜ਼ਾ ਮੈਂ ਤੁਹਾਨੂੰ ਦੱਸ ਰਹੀ, ਮੇਰੇ ਖਾਲਾ ਦਾ ਇੰਤਕਾਲ ਹੋ ਗਿਆ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਵਿੱਚ ਜਗ੍ਹਾ ਦੇਵੇ, ਜੰਨਤਾਂ ਵਿੱਚ ਉਹਨਾਂ ਨੂੰ ਜਗ੍ਹਾ, ਅੱਲਾਹ ਤਾਲਾ ਜੰਨਤ ਅਲ ਫਰਦੋਸ ਜਗ੍ਹਾ ਦੇਵੇ। ਤੇ ਉਹ ਖਾਲਾ ਬਹੁਤ ਅੱਛੇ ਸਨ, ਸਾਡੇ ਬਹੁਤ ਪਿਆਰ ਕਰਦੇ ਸਨ। ਤੇ ਖਾਲਾ ਫੌਤ ਹੋ ਗਏ, ਤੇ ਬਸ ਅਸੀਂ ਸਾਰੇ ਬੜੇ ਰੰਜੀਦਾ ਹੋ ਗਏ। ਖਾਲਾ ਦੀ ਫੌਤ ਹੋਣ ਤੋਂ ਇੱਕ ਦਿਨ ਪਹਿਲੋਂ ਮੈਂ ਮਲੇਸ਼ੀਆ ਤੋਂ ਵਾਪਸ ਆਈ। ਮੈਂ ਉਹਨਾਂ ਦੀ ਦੇਖਣ ਵਾਸਤੇ ਗਈ। ਜਦੋਂ ਮੈਨੂੰ ਪਤਾ ਚੱਲਿਆ ਕਿ ਖਾਲਾ ਮੇਰੇ ਬੜੇ ਬਿਮਾਰ ਨੇ, ਉਹਨਾਂ ਨੂੰ ਕੈਂਸਰ ਹੋ ਗਿਆ ਸੀ, ਤੇ ਫਿਰ ਮੈਂ ਉਹਨਾਂ ਨੂੰ ਦੇਖਣ ਵਾਸਤੇ ਗਈ। 15 ਦਿਨ ਮੈਂ ਉੱਥੇ ਰਹੀ। ਖਾਲਾ ਦੀ ਤਬੀਅਤ ਬੜੀ ਖ਼ਰਾਬ ਸੀ, ਪਰ ਮੈਂ ਇਸ ਤੋਂ ਜ਼ਿਆਦਾ ਠਹਿਰ ਨਹੀਂ ਸਕਦੀ ਸਾਂ, ਕਿਉਂਕਿ ਪਿੱਛੇ ਸਾਰੇ ਘਰ ਦੀਆਂ ਜ਼ਿੰਮੇਦਾਰੀਆਂ ਜਿਹੜੀਆਂ ਹੁੰਦੀਆਂ ਨੇ। ਤੇ ਫਿਰ ਮੈਂ ਆ ਗਈ। ਖਾਲਾ ਨੇ ਇਸ ਤਰ੍ਹਾਂ ਮੇਰੇ ਵੱਲ ਦੇਖਿਆ, ਉਹ ਜਿਹੜੇ ਲਮਹਾਤ ਸਨ, ਖਾਲਾ ਕਹਿੰਦੀ ਤੂੰ ਰੁਕ ਜਾ। ਮੈਂ ਕਿਹਾ ਖਾਲਾ ਮੇਰੇ ਮਜਬੂਰੀ ਹੈ ਮੇਰੀ। ਫਿਰ ਖਾਲਾ ਨੇ ਨਾ ਬਸ ਇਸ ਤਰ੍ਹਾਂ ਪਿਆਰ ਕੀਤਾ, ਮੈਂ ਖਾਲਾ ਕੋਲ ਰੁਖਸਤ ਹੋ ਕੇ ਆ ਗਈ। ਮੈਂ ਕਰਾਚੀ ਪਹੁੰਚੀ ਹਾਂ, ਤੇ ਖਾਲਾ
फ़ोन आ गया सुबह कि खाला दी डेथ हो गई। मैनूं पूरी ज़िंदगी इस चीज़ दा अफसोस कि मेरी खाला ने मैनूं रोकिया, मैं रुक जांदी, उसी रात ते उन्होंने फौत हो जाना सी। बस मैं कराची पहुंची, इन्ना ही टाइम लग्या, लेकिन बस जो अल्लाह नूं मंजूर हुंदा वे, वो बस उन्हां यादां नूं लैके मैं चल नहीं सा। फिर उस तो बाद मैं एक दफ़ा फिर गई, मेरी खाला दी बेटी मलेशिया रहिंदी है, उन्हां दे बेटे दी शादी ते उत्थे उन्होंने शादी ते इनवाइट किया। मैं चली गई, उत्थे असीं रहे, खूब शादी दा हंगामा सी, खूब असीं रहे। ते मेरी खाला दी बेटी ने मैनूं लिया के एक घड़ी दित्ती, कहन लगी ए तू घड़ी रख लै, ये तेरा अम्मी दी निशानी है, मैं तेनों देनी है। मैं इन्नी हैरान हो गई, मैनूं समझ ही नहीं आई, मेरी खाला दी घड़ी मैनूं मिल गई। वो घड़ी जदों मैं इस तरह देख नहीं हुंदी सा, वो घड़ी जदों मैनूं बस उस मैनूं शौक हुंदा सी कि मैं थोड़ी देर, पता नहीं शायद खाला ने किया कि जान लगे कि बई इहनूं अच्छी लगदी सी दे जाई, मैनूं नहीं पता, या बाजी ने खुद ही किया कि तू एक निशानी रख लै। बहरहाल मेरी खाला दी घड़ी मैनूं बहुत अजीज सी, अज भी अजीज है। ते ओह की कहंदे ने मैनूं मिल गई। मैं बड़ी उस दिन खुश भी हुई, मैं रंजीदा भी हुई। बाज़ दफ़ा तुहाडा दिल इस तरह हुंदा है, तुसीं कोई खबर पा के उसी खबर ते तुहाडा दिल दुखदा भी, उसी चीज़ तो तुसीं खुश भी हो रहे हुंदे हो। मैनूं खुशी हुई कि खाला दी घड़ी मैनूं मिल गई, मेरे ते बड़ी मैनूं पसंद सी और वैसे, पर मैं कदी खाला कोई इस तरह मंगी नहीं सी। ते मैनूं दुख इस गल दा होया कि मेरी खाला इस दुनिया तो नहीं ने। बहरहाल एवें कि ਇਹ ਘੜੀ ਦੇ ਨਾਲ ਮੇਰੀਆਂ ਬੜੀਆਂ ਯਾਦਾਂ ਨੇ। ਤੇ ਮੈਂ ਕਿਤੇ ਟਰੈਵਲ ਕਰਨਾ ਹੋਵੇ, ਕੁਝ ਕਰਨਾ ਹੋਵੇ, ਫਿਰ ਮੈਂ ਘੜੀ ਕੱਢ ਕੇ ਜ਼ਰੂਰ ਹੱਥ ਤੇ ਪਾਉਂਦੀ ਹਾਂ, ਤੇ ਫਿਰ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਟਾਈਮ ਦੇਖਣੀ ਆ। ਤੇ ਮੈਨੂੰ ਬੜਾ ਚੰਗਾ ਲੱਗਦਾ ਇਸ ਤਰ੍ਹਾਂ ਕਰਕੇ ਟਾਈਮ ਦੇਖਣਾ। ਤੇ ਉਹ ਘੜੀ ਮੈਨੂੰ ਵੈਸੇ ਵੀ ਅੱਛੀ ਲੱਗਦੀ, ਪਰ ਜਿਹੜੀ ਖਾਲਾ ਦੀ ਨਿਸ਼ਾਨੀ ਹੋਵੇ, ਉਹ ਤੇ ਫਿਰ ਬਈ ਦਿਲੋਂ ਜਾਨ ਨਾਲ ਕਬੂਲ ਹੈ। ਤੇ ਇਹ ਮੇਰੀ ਇੱਕ ਯਾਦ ਸੀ ਬਚਪਨ ਦੀ, ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਕਿਸ ਤਰ੍ਹਾਂ ਜਾਣ ਵਾਲਿਆਂ ਦੀਆਂ ਵੀ ਚੀਜ਼ਾਂ ਸੀਨੇ ਨਾਲ ਲਾ ਕੇ ਰੱਖੀਆਂ ਜਾਂਦੀਆਂ ਨੇ। ਚਾਹੇ ਉਹ ਕੋਈ ਘੜੀ ਹੋਵੇ, ਚਾਹੇ ਉਹ ਕਿਸੇ ਦੀ ਅਸੀਂ ਕੋਈ ਨਿਸ਼ਾਨੀ ਰੱਖ ਲੈਂਦੇ ਹਾਂ, ਚਾਹੇ ਉਹ ਕਿਸੇ ਦੇ ਚੰਦ ਬੋਲ ਹੋਣ, ਚਾਹੇ ਉਹ ਕਿਸੇ ਦੇ ਚੰਦ ਅਸ਼ਾਰ ਹੋਣ, ਉਹ ਤੁਹਾਡੇ ਵਾਸਤੇ ਨਿਸ਼ਾਨੀਆਂ ਹੀ ਹੁੰਦੀਆਂ ਨੇ, ਤੁਹਾਡੇ ਕੋਈ ਯਾਦਾਂ ਰਹਿ ਜਾਂਦੀਆਂ ਨੇ ਕੀਮਤੀ। ਤੇ ਬਹਿਰਹਾਲ ਹੁਣ ਮੈਂ ਚੱਲਦੀ ਹਾਂ, ਬੜਾ ਅਫਸੋਦਾ ਜਿਹਾ ਅੱਜ ਤੇ ਸਾਡੀ ਗੱਲਬਾਤ ਰਹੀ। ਪਰ ਜ਼ਿੰਦਗੀ ਵਿੱਚ ਜਿੱਥੇ ਉਹ ਵੀ ਹੁੰਦੇ ਨੇ ਖੁਸ਼ੀਆਂ, ਉੱਥੇ ਦੁੱਖ ਵੀ ਤੇ ਹੁੰਦੇ ਨੇ ਨਾ। ਇਹ ਤੇ ਨਹੀਂ ਹੁੰਦਾ ਕਿ ਜ਼ਿੰਦਗੀ ਖੁਸ਼ੀਆਂ 'ਚ ਹੀ ਦੌੜਦੀ ਜਾਂਦੀ, ਕਦੀ ਕਦੀ ਉਹਦੇ ਵਿੱਚ ਦੁੱਖ ਵੀ ਆ ਜਾਂਦੇ ਨੇ। ਤੇ ਹੁਣ ਫਿਰ ਮੈਂ ਮਿਲਾਂਗੇ ਅਸੀਂ ਇਨਸ਼ਾਅੱਲਾ ਫਿਰ। चिट्ठी न कोई संदेश, जाने वो कौन सा देश, कहाँ तुम चले गए, कहाँ तुम चले गए, इस दिल को लगा कर ठेस, इस दिल को लगा कर ठेस, कहाँ तुम चले गए, कहाँ तुम चले गए। चिट्ठी न कोई संदेश, जाने वो कौन सा देश, कहाँ तुम चले गए, कहाँ तुम चले गए, इस दिल को लगा कर ठेस। ਤੇ ਚਿੱਠੀ ਨਾ ਕੋਈ ਸੰਦੇਸ਼, ਉੱਥੇ ਉਹ ਚਲੇ ਜਾਂਦੇ ਨੇ ਜਿਨ੍ਹਾਂ ਦੀ ਨਾ ਕਦੀ ਕੋਈ ਚਿੱਠੀ ਆਉਂਦੀ, ਨਾ ਕੋਈ ਸੰਦੇਸ਼ ਆਉਂਦਾ ਵੇ। ਇੱਕ ਖਾਬ ਹੈਗਾ ਵੇ, ਕਦੀ ਸ਼ਾਇਦ ਉਹਦੇ ਵਿੱਚ ਆ ਕੇ ਉਹ ਜਾਣ ਵਾਲੇ ਮਿਲ ਜਾਣ ਤੇ ਸਾਨੂੰ ਮਿਲ ਜਾਂਦੇ ਨੇ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰੱਖਾ।